ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਅਕਤੂਬਰ 2017 29 ਅਸੂ ਨਾਨਕ ਸ਼ਾਹੀ ਸਮਤ 549 ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਰੋਜ਼ਾਨਾ ਦੀ ਤਰ੍ਹਾਂ ਦੱਸ ਦਈਏ, ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਅੱਜ ਹਫ਼ਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ, ਤੇ ਅਸੀਂ ਸ਼ੁਰੂ ਦੇ ਵਿੱਚ ਹੀ ਇਹ ਅਨਾਉਂਸਮੈਂਟ ਕਰ ਦਈਏ ਕਿ ਕਿਉਂਕਿ 9 ਅਕਤੂਬਰ ਦਾ ਦਿਨ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਹੈ ਔਰ ਇਸ ਦਿਨ ਨੂੰ ਸਮਰਪਿਤ ਜਿਹੜਾ ਮੁੱਖ ਪ੍ਰੋਗਰਾਮ ਇਸ ਖਿੱਤੇ ਦੇ ਵਿੱਚ ਹੈ ਉਹ ਗੁਰਦੁਆਰਾ ਸਾਹਿਬ ਗਲੈਨਰੌਕ ਨਿਊ ਜਰਸੀ 'ਚ ਐਤਵਾਰ ਨੂੰ ਰੱਖਿਆ ਹੋਇਆ ਜੀ। ਸੋ ਜ਼ਾਹਰ ਹੈ ਕਿ ਉਹਦੇ 'ਚ ਸਾਡੇ ਅੱਡ-ਅੱਡ ਪੰਥਕ ਜਿਹੜੇ ਐਕਟਿਵਿਸਟ ਨੇ ਉਹ ਵੀ ਸ਼ਮੂਲੀਅਤ ਕਰਨਗੇ। ਸੋ ਅਸੀਂ ਇਹ ਬੇਨਤੀ ਕਰਾਂਗੇ ਕਿ ਜਿਹੜੇ ਵੀ ਉੱਥੇ ਪਹੁੰਚ ਸਕਦੇ ਨੇ, ਟਾਈਮ ਦੀਵਾਨ ਦਾ ਰੂਟੀਨ 'ਚ ਹੁੰਦਾ ਹੈ 11, 11:30 ਤੋਂ 1:30 2 ਵਜੇ ਤੱਕ ਜੀ, ਉਹਦੇ 'ਚ ਜ਼ਰੂਰ ਸ਼ਮੂਲੀਅਤ ਕਰਨ ਕਿਉਂਕਿ ਇਹ ਸਾਡਾ ਬੜਾ ਅਹਿਮ ਦਿਨ ਹੈ ਔਰ ਇਹ ਪਹਿਲਾ ਐਤਵਾਰ 9 ਅਕਤੂਬਰ ਤੋਂ ਬਾਅਦ ਦਾ ਹੈ ਜਿਹਦੇ 'ਚ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸ਼ਮੂਲੀਅਤ ਹੋਣੀ ਚਾਹੀਦੀ ਜੀ। ਬਿਲਕੁਲ। ਜਿਹੜਾ ਪ੍ਰੋਗਰਾਮ ਅਸੀਂ ਪਿਛਲੇ ਸੈਚਰਡੇ ਇੰਡੀਆਨਾ ਸਿੱਖ ਡੇ ਪੈਰੇਡ ਦਾ 3rd ਐਨੂਅਲ ਸਿੱਖ ਡੇ ਪੈਰੇਡ, ਜਿਸ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੇ ਬ੍ਰਦਰ ਮਿਸਟਰ ਗ੍ਰੈਗ ਪੈਂਸ ਨੇ ਮੈਸੇਜ ਵੀ ਪੜ੍ਹਿਆ, ਉਸ ਦੀ ਮੀਡੀਆ 'ਚ ਵੀ ਕਾਫੀ ਕਵਰੇਜ ਹੋਈ ਹੈ ਜੀ। ਉਸ ਪੈਰੇਡ ਨੂੰ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ। ਲਗਭਗ 3 ਘੰਟੇ ਦਾ ਇਹ ਪ੍ਰੋਗਰਾਮ ਹੈ ਤੇ ਸੈਚਰਡੇ ਦੇ ਪ੍ਰੋਗਰਾਮ 'ਚ ਯਾਨੀ ਕਿ ਕੱਲ ਸ਼ਾਮ ਨੂੰ 8 ਤੋਂ 11 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਉਹ ਰਿਲੇ ਹੋਏਗਾ ਜੀ, ਬ੍ਰੌਡਕਾਸਟ ਹੋਏਗਾ, ਟੈਲੀਕਾਸਟ ਟੈਲੀਕਾਸਟ ਹੋਏਗਾ ਔਰ ਉਸ ਨੂੰ ਸਾਡੇ ਦਰਸ਼ਕ ਜ਼ਰੂਰ ਇੰਜੋਏ ਕਰਨਗੇ। ਔਰ 2 ਹਫ਼ਤੇ ਪਹਿਲਾਂ ਜਿਹੜਾ ਅਸੀਂ ਪ੍ਰੋਗਰਾਮ ਅਕਤੂਬਰ 1 ਨੂੰ ਸਿੱਖ ਸੁਸਾਇਟੀ ਬਾਲਟੀਮੋਰ ਮੈਰੀਲੈਂਡ ਦੇ ਗੁਰਦੁਆਰਾ ਸਾਹਿਬ 'ਚ ਰਿਕਾਰਡ ਕੀਤਾ ਸੀ, ਉਹ ਵੀ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਸੀ ਜੀ। ਔਰ ਉਸ ਦੇ ਨਾਲ ਨਾਲ TV84 ਦੇ ਲਈ ਵੀ ਇੱਕ ਟ੍ਰਿਬਿਊਟ ਸੀ ਲੋਕਲ ਕਮੇਟੀ ਵੱਲੋਂ ਵੀ। ਉਹ ਪ੍ਰੋਗਰਾਮ ਐਤਵਾਰ ਨੂੰ 8 ਤੋਂ 10 ਦੇ ਸਲੋਟ ਦੇ ਵਿੱਚ ਦਿਖਾਇਆ ਜਾਏਗਾ ਜੀ। ਔਰ ਇਹ ਦੋਨੋਂ ਹੀ ਪ੍ਰੋਗਰਾਮ ਸਾਈਡ ਬਾਈ ਸਾਈਡ ਫੇਸਬੁੱਕ ਦੇ ਉੱਤੇ ਵੀ ਜਿਹੜੇ ਨੇ ਉਹ ਚੱਲਣਗੇ ਜੀ। ਅੱਜ ਮੈਂ ਸਮਝਦਾ ਹਾਂ ਵੀ ਅੱਜ ਵੀ ਗੱਲ ਮੇਰੀ ਵੈਨਕੂਵਰ ਦੇ ਵਿੱਚ ਹੋ ਰਹੀ ਸੀ ਇੱਕ ਵੀਰ ਦੇ ਨਾਲ ਔਰ ਮੈਂ ਕਿਹਾ ਕਿ ਵੀ ਬਹੁਤ ਵਾਰ ਜਦੋਂ ਇੱਕ ਬੜਾ ਹੈ ਤਾਂ ਇਹਨੂੰ ਕਿਸਿਆ ਪਿਟਿਆ ਸ਼ਹਿਰ ਹੀ ਜਿਹੜਾ ਸ਼ਹਿਰ ਹੀ ਕਿਹਾ ਜਾ ਸਕਦਾ ਜੀ, ਲੇਕਿਨ ਇੱਕ ਗੱਲ ਅਕਸਰ ਇਹ ਹੁੰਦੀ ਹੈ ਕਿ ਵੀ ਜਿਸ ਨੂੰ ਰੱਬ ਉੱਪਰ ਚੁੱਕਣਾ ਚਾਹੁੰਦਾ ਹੈ ਉਸ ਦੇ ਜਿੰਨੇ ਮਰਜ਼ੀ ਵਿਰੋਧੀ ਬਣ ਜਾਣ, मुदई लाख बुरा चाहे तो क्या होता है, होता वही है जो मंजूर खुदा होता है जी। और मैं देखदा भी सिख कौम दे कॉन्टेक्स्ट जिवें साडे दुश्मन ने जिहड़ा दुश्मन जुल्म दे नाल मिस इनफॉर्मेशन दा सहारा लैंदा है, झूठ दा सहारा लैके जिवें मीडिया दे विच उन्हां ने ਇਹਨਾਂ ਪਿਛਲੇ 4 ਦਹਾਕਿਆਂ 'ਚ ਜੇ 13 ਅਪ੍ਰੈਲ 1978 ਤੋਂ ਗੱਲ ਸ਼ੁਰੂ ਕਰੀਏ ਜਦੋਂ ਕਿ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਸਾਥੀ ਸਿੰਘਾਂ ਨੂੰ ਨਰਕਧਾਰੀਆਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਸ਼ਹੀਦ ਕੀਤਾ ਸੀ। ਤੇ ਇਹ 4 ਦਹਾਕਿਆਂ ਦੀ ਲੜਾਈ ਜਿਹੜੀ ਕਿ ਅਸੀਂ ਇੰਟਰਨੈਸ਼ਨਲ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਹਾਂ, ਯੂਨਾਈਟਿਡ ਨੇਸ਼ਨਸ ਦੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਥੱਲੇ ਔਰ ਤੀਸਰੀ ਧਿਰ ਹੁੰਦੇ ਆ 47 ਤੋਂ ਪਹਿਲਾਂ ਵੀ ਔਰ 47 ਦੀ ਨੈਗੋਸ਼ੀਏਸ਼ਨ 'ਚ ਵੀ ਲੜੀ, ਲੇਕਿਨ ਇਹਦੇ ਬਾਵਜੂਦ ਜਿਸ ਅੰਦਾਜ਼ ਦੇ ਵਿੱਚ ਸਾਡੀ ਸਾਰੀ ਲਹਿਰ ਨੂੰ ਅੱਤਵਾਦ ਦੇ ਖਾਤੇ 'ਚ ਪਾਇਆ ਗਿਆ, ਸਿੱਖ ਕੌਮ ਨੂੰ ਦੁਨੀਆ ਭਰ 'ਚ
ਬਦਨਾਮ ਕਰਨ ਦੇ ਲਈ ਲਗਾਤਾਰਤਾ ਨਾਲ ਇਹਨਾਂ 4 ਦਹਾਕਿਆਂ 'ਚ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਔਰ ਇਹਨਾਂ ਦੇ ਬੱਚੇ ਜਮੂਰੇ ਜਿਨ੍ਹਾਂ ਨੂੰ ਦੁਮ ਛੱਲੇ ਵੀ ਮੈਂ ਕਹਿੰਦਾ ਅਕਸਰ, ਉਹ ਉਹਨਾਂ ਦਾ ਟਿਲ ਲੱਗਾ ਹੁੰਦਾ। ਔਰ ਕੋਈ ਵੀ ਜਿਹੜੀ ਅਚੀਵਮੈਂਟ ਬਾਹਰਲੇ ਮੁਲਕਾਂ 'ਚ ਵੀ ਹੁੰਦੀ ਹੈ, ਉਹ ਕੈਨੇਡਾ 'ਚ ਜਗਮੀਤ ਸਿੰਘ ਦਾ ਰਾਈਜ਼ ਹੋਏ, ਇੰਗਲੈਂਡ ਦੇ ਵਿੱਚ 2 ਸਿੱਖ ਪਾਰਲੀਮੈਂਟ ਮੈਂਬਰਾਂ ਦਾ ਬਣਨਾ, ਜਾਂ 140 ਬ੍ਰਿਟਿਸ਼ ਐਮਪੀਜ਼ ਦਾ ਸਿੱਖ ਐਥਨੀਸਿਟੀ ਸੈਪਰੇਟ ਇੰਡੀਅਨ ਨਾਲੋਂ ਕਰਨ ਦੀ ਮੰਗ ਕਰਨਾ। ਸੋ ਇਸ ਸਾਰੇ ਨੂੰ ਇਹ ਖਿੱਚ ਧੂ ਕੇ ਹਮੇਸ਼ਾ ਹੀ ਜਿਹੜਾ ਉਹ ਖਾਲਿਸਤਾਨ ਦੇ ਨਾਲ ਜੋੜ ਦਿੰਦੇ ਨੇ ਜਾਂ ਇਸ ਨੂੰ ਸੈਪਰੇਟਿਜ਼ਮ ਵੱਲ ਤੋਰ ਦਿੰਦੇ ਨੇ ਜੀ। ਪਰ ਫਿਰ ਵੀ ਕਈ ਵਾਰ ਬਾਹਰ ਤਾਂ ਜੋ ਹੈ ਸੋ ਰਹੇਗਾ ਹੀ, ਲੇਕਿਨ ਜਦੋਂ ਅਸੀਂ ਉਸ ਧਰਤੀ ਦੇ ਉੱਤੇ ਵੀ ਦੇਖਦੇ ਹਾਂ ਕਿ ਇੰਨੀਆਂ ਨੈਗੇਟਿਵਿਟੀਜ਼ ਦੇ ਬਾਵਜੂਦ ਉੱਥੇ ਜੋ ਹਾਲ ਸਾਡੀ ਪੰਜਾਬ ਦੀ ਧਰਤੀ ਤੇ ਹੈ, ਜਾਂ ਜਿੰਨੀ ਫਰਸਟ੍ਰੇਸ਼ਨ ਡੈਸਪਰੇਸ਼ਨ ਹੈ, ਔਰ ਜਿਵੇਂ ਹਿੰਦੂਤਵਾਦ ਦਾ ਬੋਲਬਾਲਾ ਹੈ, ਹਿੰਦੂ ਨੈਸ਼ਨਲਿਜ਼ਮ ਨੇ ਇਸ ਵੇਲੇ ਹਰ ਇੱਕ ਨੂੰ ਚੁੱਪ ਕਰਾਇਆ ਹੋਇਆ। ਰਾਜੀ ਮੇਰੀ ਗੱਲ ਕਿਸੇ ਨਾਲ ਪੰਜਾਬ 'ਚ ਹੋ ਰਹੀ ਸੀ, ਸੋ ਕਹਿਣ ਲੱਗੇ ਜੀ ਇਹ ਵਰਸਟ ਦੈਨ ਐਮਰਜੈਂਸੀ ਹੈ ਕਿ ਵੀ ਕਹਿਣ ਨੂੰ ਹੈ ਕਿ ਵੀ ਐਮਰਜੈਂਸੀ ਨਹੀਂ ਹੈ, ਲੇਕਿਨ ਇੰਨਾ ਖੌਫ ਜਾਂ ਇੰਨਾ ਡਰ ਐਮਰਜੈਂਸੀ 'ਚ ਵੀ ਨਹੀਂ ਸੀ ਵੀ ਹੁਣ ਜਿਹੜਾ ਵੀ ਕੋਈ ਆਵਾਜ਼ ਚੁੱਕਦਾ ਅਗਲੇ ਦਿਨ ਉਹਨੂੰ ਉਹ ਜਿਹੜਾ ਉਹ ਇਨਕਮ ਟੈਕਸ ਵਾਲਿਆਂ ਦਾ ਨੋਟਿਸ ਆ ਜਾਂਦਾ ਹੈ, ਜਾਂ ਇਹਨਾਂ ਦਾ ਜਿਹੜਾ ਡਰੱਗ ਐਨਫੋਰਸਮੈਂਟ ਵਾਲੇ ਨੇ ਉਹ ਆਪਣਾ ਕੋਈ ਚੁੱਕ ਦਿੰਦੇ ਨੇ, ਜਾਂ ਕੋਈ ਹੋਰ ਲੋਕਲ ਕਾਲ ਆ ਜਾਂਦੀ ਹੈ ਇੰਟੈਲੀਜੈਂਸ ਨੈਟਵਰਕ ਵਾਲਿਆਂ ਦੀ। ਔਰ ਮੈਨੂੰ ਇਹ ਗੱਲ ਜੰਮੂ ਤੋਂ ਪਿਛਲੇ ਦਿਨਾਂ 'ਚ ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਹਾਂ ਕਹਿਣ ਲੱਗੇ ਜੀ ਕਿ ਅਸੀਂ ਆਰਟੀਕਲ 370 ਦੀ ਸਪੋਰਟ ਕੀਤੀ ਔਰ 35A ਦੀ ਵੀ ਕਸ਼ਮੀਰ ਦੇ ਵਿੱਚ ਰਹਿਣਾ ਚਾਹੀਦਾ ਜੀ। ਔਰ ਇੰਟੈਲੀਜੈਂਸ ਬਿਊਰੋ ਦੇ ਜਿਹੜਾ ਲੋਕਲ ਸੀ ਉਹਦੀ ਮੈਨੂੰ ਕਾਲ ਆ ਗਈ ਅਗਲੇ ਦਿਨ ਜਦੋਂ ਅਸੀਂ ਪ੍ਰੈਸ ਕਾਨਫਰੰਸ ਕਰਕੇ ਹਟੇ कि जी क्या बात है सरदार जी, आप आजकल बड़े कश्मीरियों के हमायती बने हुए हैं, आपसे मिलना है। वो कहा मैं कहा जी मेरे नाल काहनूं मिलना है, मैं जो कहना सी पब्लिक च कह दित्ता। सो मतलब ये है भी ये दस्सण लई है कि भी तुसी जो कर रहे हो असीं ये वाच कर रहे हैं जी। और इसे तरह कॉलेजां यूनिवर्सिटियां दे विच जिवें इन्हां ने वो JNU दिल्ली हुए और इस तो पहला असीं हैदराबाद दे विच जिवें एक स्टूडेंट दलित स्टूडेंट जिहड़ा है वो सुसाइड करन ते मजबूर होया है। और इस सारे दौर च जिवें JNU दे विच जिथे कि प्रोग्रेसिव किस्म के विद्यार्थी और उन्हां दा वो माहौल कि JNU यूनिवर्सिटी ने हालां जवाहरलाल नेहरू यूनिवर्सिटी इंदिरा गांधी ने फाउंड की, उहदे च उहदा वड्डा रोल सी, लेकिन कदे भी इंदिरा गांधी नूं भी उन्होंने उत्थे नहीं सद्दिया बोलण दे लई। हमेशा ये सी कि भी तूं एमरजेंसी लाई सी, ਜਦੋਂ ਤੱਕ ਤੂੰ ਇਹਦੇ ਲਈ ਮਾਫੀ ਨਹੀਂ ਮੰਗਦੀ JNU ਚ ਵੈਲਕਮ ਨਹੀਂ। ਸੋ ਇਸ ਲੈਵਲ ਦਾ ਉਹਨਾਂ ਦਾ ਫ੍ਰੀ ਔਰ ਪੂਰਾ। ਔਰ ਉੱਥੇ ਜਿਵੇਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਇਸ ਸਾਲ ਦੇ ਸ਼ੁਰੂ ਚ ਹੀ ਜਨਵਰੀ ਫਰਵਰੀ ਦੇ ਵਿੱਚ ਔਰ ਵੈਸੇ ਟੁਵਰਡਸ ਦਾ ਐਂਡ ਹੀ ਸ਼ੁਰੂ ਹੋ ਗਿਆ ਸੀ 2016 ਦੇ ਗੁੰਡਾਗਰਦੀ ਕੀਤੀ ਜਿਸ ਤਰੀਕੇ ਦੇ ਨਾਲ ਜਿਹੜਾ JNU ਦੇ ਵਿੱਚ ਵੀ। ਔਰ ਦੂਸਰਾ ਜਿਹੜਾ ਕਾਲਜ ਜਿਹਦੇ ਚ ਕਿ ਬੀਬੀ ਬੱਚੀ ਹੈ ਗੁਰਮੇਹਰ ਕੌਰ ਪੜ੍ਹਦੀ ਹੈ, ਕਿਉਂਕਿ ਅੱਜ ਦਾ ਇਹ ਪਹਿਲਾ ਸੈਗਮੈਂਟ ਅਸੀਂ ਉਹਦੇ ਨਾਲ ਹੀ ਕਰ ਰਹੇ ਹਾਂ ਜੀ। ਔਰ ਉਹਨੇ ਇੱਕ ਐਸਾ ਖੌਫ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਸੀ ਕਿ ਉਹਨੇ ਇੱਕ ਜਿਹੜਾ ਸਾਇਲੈਂਟਲੀ ਇੱਕ ਫੜ ਕੇ ਪਲੈਕੇਟ ਉਹਨੇ ਕਿਹਾ ਜੀ, ਮੈਂ ਜਿਹੜੀ ਉਹਦੀ ਲਾਈਨ ਸੀ ਉਹਦੇ ਚ ਉਹਨੇ ਕਿਹਾ ਕਿ ਵੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਖਿਲਾਫ ਉਹਨਾਂ ਨੇ ਆਈ ਐਮ ਏ ਸਟੂਡੈਂਟ ਫਰਮ ਦਿੱਲੀ ਯੂਨੀਵਰਸਿਟੀ, आई एम नॉट अफ्रेड ऑफ अखिल भारतीय विद्यार्थी परिषद, आई एम नॉट अलोन, मैं नहीं डरदी इन्हां तो। हुण इस तो गल शुरू हुई और ज्यों ही और उस वेले जदों कि इन्ना ज्यादा खौफ सी अखिल भारतीय विद्यार्थी परिषद और इन्हां दा एक 19 साल दी 20 साल दी कुड़ी लई इस किस्म दी गल। और ये बच्ची गुरमेहर कौर उही है जिन्हां दे पिता कैप्टन मनदीप सिंह 1999 ਚ ਕਾਰਗਿਲ ਦੀ ਲੜਾਈ ਦੇ ਵਿੱਚ ਜਿਹੜੇ ਨੇ ਉਹ ਮਾਰੇ ਗਏ ਸਨ ਜੀ। ਔਰ ਉਹਨੇ 1 ਸਾਲ ਪਹਿਲਾਂ ਲਗਭਗ ਇਸ ਤੋਂ ਇੱਕ 27-28 ਵੀਡੀਓਜ਼ 27-28 ਜਿਹੜੇ ਪਲੈਕੇਟ ਲੈ ਕੇ ਇੱਕ ਵੀਡੀਓ ਬਣਾਈ ਸੀ ਜਿਹਦੇ ਚ ਉਹਨੇ ਕਿਹਾ ਸੀ ਕਿ ਭਾਈ ਉਹਦੇ ਚ ਉਹਨੇ ਪਹਿਲਾਂ ਆਪਣਾ ਬਚਪਨ ਦੱਸਿਆ ਕਿ ਵੀ ਮੈਂ 2 ਸਾਲ ਦੀ ਸੀ, ਮੇਰੇ ਪਿਓ ਦੀ ਮੌਤ ਹੋਈ, ਮੈਂ ਬਹੁਤ ਨਫ਼ਰਤ ਕਰਦੀ ਸੀ, ਹਰ ਮੁਸਲਮਾਨ ਨੂੰ ਮੈਂ ਪਾਕਿਸਤਾਨੀ ਸਮਝਦੀ ਸੀ, ਮੈਂ ਜਦੋਂ 6 ਸਾਲ ਦੀ ਸੀ ਮੈਂ ਤਾਂ ਇੱਕ ਬੁਰਕੇ ਵਾਲੀ ਨੂੰ ਸਟੈਬ ਕਰਨ ਦੀ ਕੋਸ਼ਿਸ਼ ਕੀਤੀ, ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਨਹੀਂ ਇਵੇਂ ਨਹੀਂ ਹੈ। ਇਹ ਕਹਿ ਕੇ ਉਹਨੇ ਫਿਰ ਕਿਹਾ ਕਿ ਵੀ ਨਹੀਂ, ਮੇਰੇ ਪਿਓ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਿਓ ਨੂੰ ਜੰਗ ਨੇ ਮਾਰਿਆ। ਫਿਰ ਉਹਨੇ ਕਿਹਾ ਇੰਟਰਨੈਸ਼ਨਲੀ ਕਿ ਭਾਈ ਜੇ ਜਾਪਾਨ ਤੇ ਫਰਾਂਸ ਉਹ ਇੱਕ ਇਕੱਠੇ ਹੋ ਸਕਦੇ ਨੇ, ਵੀਅਤਨਾਮ ਔਰ ਅਮਰੀਕਾ ਦੋਸਤ ਬਣ ਸਕਦੇ ਨੇ, ਜਰਮਨ ਇਕੱਠੇ ਹੋ ਸਕਦੇ ਨੇ, ਔਰ ਭਾਰਤ ਔਰ ਪਾਕਿਸਤਾਨ ਕਿਉਂ ਨਹੀਂ ਅਮਨ ਦੇ ਨਾਲ
ਰਹਿ ਸਕਦੇ। ਫਿਰ ਉਹਨੇ ਕਿਹਾ ਦੋਨਾਂ ਹੀ ਦੇਸ਼ਾਂ ਨੂੰ ਕਿ ਬਈ ਬੰਦ ਕਰੋ ਇਹ ਸਪਾਈ ਭੇਜਣੇ, ਜਸੂਸ ਭੇਜਣੇ ਬੰਦ ਕਰੋ, ਇਹ ਟੈਰਰਿਜ਼ਮ, ਔਰ ਅਸੀਂ ਅਮਨ ਅਮਾਨ ਦੇ ਨਾਲ ਰਹੀਏ। ਹੁਣ ਉਹਦੇ ਚ ਉਹਨਾਂ ਨੇ ਇੱਕ ਜਿਹੜਾ ਪਲੈਕੈਟ ਸੀ, ਪਹਿਲੇ 11 ਪਲੈਕੈਟ ਇਸਦੇ ਹੀ ਸੀ ਜਿਹੜੇ ਉਹਦੀ ਨਫ਼ਰਤ ਦੱਸਦੇ ਸੀ। ਫਿਰ ਉਹਨੇ ਕਿਹਾ ਵੀ ਮੈਂ ਹੌਲੀ ਹੌਲੀ ਆਪਣੀ ਨਫ਼ਰਤ ਨੂੰ ਕੰਕਰ ਕੀਤਾ। ਉਹਨੇ ਕਿਹਾ ਵੀ ਇਹ ਡਿਫਿਕਲਟ ਹੈ, ਪਰ ਇਹ ਨਹੀਂ ਹੈ ਵੀ ਇੰਪੋਸੀਬਲ ਹੈ, ਹੋ ਨਹੀਂ ਸਕਦਾ ਹੈ। ਔਰ ਇਸ ਸਭ ਤੋਂ ਬਾਅਦ ਜੋ ਫਿਰ ਉਹਦੇ ਨਾਲ ਜਿਹਨੂੰ ਟ੍ਰੋਲਿੰਗ ਜਿਹਨੂੰ ਕਹਿੰਦੇ ਨੇ ਕਿ ਉਹਨੂੰ ਡੈਥ ਥ੍ਰੈਟਸ, ਔਰ ਉਹਦੇ ਚ ਈਵਨ ਕਿਰਨ ਰਿਜਿਜੂ ਜਿਹੜਾ ਬੜਾ ਵੋਕਲ ਹਿੰਦੂਤਵੀ ਹੈ, ਉਹਨੇ ਵੀ ਕਿਹਾ, ਉਹਨੇ ਕਿਹਾ ਜੀ ਇਸ ਕੁੜੀ ਦਾ ਦਿਮਾਗ ਕੌਣ ਜ਼ਹਿਰ ਨਾਲ ਭਰ ਰਿਹਾ, ਕੌਣ ਪੋਇਜ਼ਨ ਕਰ ਰਿਹਾ। ਔਰ ਕਿਸੇ ਨੇ ਉਹਦੇ ਪਿਓ ਦੀ ਕੁਰਬਾਨੀ ਤੇ ਸਵਾਲ ਚੁੱਕਿਆ, ਕਿਸੇ ਨੇ ਉਹਨੂੰ ਪਾਕਿਸਤਾਨੀ ਏਜੰਟ ਬਣਾਇਆ, ਔਰ ਡੈਥ ਥ੍ਰੈਟਸ, ਫਿਲਮ ਐਕਟਰ ਵੀ ਉਹਦੇ ਖਿਲਾਫ ਬੋਲਿਆ, ਕ੍ਰਿਕਟਰ ਵੀ ਬੋਲਿਆ। ਲੇਕਿਨ ਉਹ ਬੱਚੀ ਪੰਜਾਬ ਦੇ, ਪਹਿਲਾਂ ਤਾਂ ਪੰਜਾਬ ਦੇ ਵਿੱਚ ਇਸ ਦਾ ਕੋਈ ਬਹੁਤਾ ਨਹੀਂ ਸੀ, ਲੇਕਿਨ ਜਿਉਂ ਹੀ ਇਹ ਹੌਲੀ ਹੌਲੀ ਹੋਇਆ, ਫਿਰ ਜਿੱਥੇ ਜਸਟਿਸ ਲਵਿੰਗ ਲੋਕ ਉਹਦੇ ਨਾਲ ਆ ਕੇ ਖਲੋਤੇ ਅਕ੍ਰੋਸ ਦਾ ਬਾਰਡਰ, ਅਕ੍ਰੋਸ ਦਾ ਵਰਲਡ, ਉੱਥੇ ਪੰਜਾਬ ਦੇ ਵਿੱਚ ਉਹਨੂੰ ਥਾਂ ਥਾਂ ਤੇ ਗੁਰਮੇਹਰ ਕੌਰ ਨੂੰ ਸੱਦ ਕੇ ਆਨਰ ਕਰਨਾ ਸ਼ੁਰੂ ਕੀਤਾ। ਉਹਨਾਂ ਦੇ ਗ੍ਰੈਂਡਫਾਦਰ ਗੁਰਮੇਹਰ ਕੌਰ ਦੇ ਜਿਹੜੇ ਸਾਬਕਾ ਫੌਜੀ ਨੇ ਔਰ ਬੜੇ ਖੂਬਸੂਰਤ ਹੈਂਡਸਮ ਸਿੱਖ, ਉਹਨਾਂ ਨੇ ਵੀ ਕਿਹਾ ਵੀ ਅਸੀਂ ਕਿਸੇ ਤੋਂ ਡਰਦੇ ਨਹੀਂ। ਔਰ ਇਹ ਜਿਹੜਾ ਸਾਰਾ ਸਟੈਂਸ ਸੀ ਇਸ ਬੱਚੀ ਦਾ, ਬਹਾਦਰੀ ਦੇ ਨਾਲ ਖਲੋਣ ਦਾ, ਔਰ ਉਸ ਤੋਂ ਬਾਅਦ ਅੱਗੇ ਤੁਰਨ ਦਾ। ਔਰ ਜਿਵੇਂ ਮੈਂ ਅੱਜ ਹੀ ਗੱਲ ਕਰ ਰਿਹਾ ਸੀ, ਮੈਂ ਕਿਹਾ ਜਦੋਂ ਮਾਪਿਓ ਨੇ ਨਾਂ ਗੁਰਮੇਹਰ ਕੌਰ ਚੁਣਿਆ ਹੋਏਗਾ, ਸੋ ਜ਼ਾਹਰ ਹੈ ਕਿ ਮਿਹਰ ਅਸੀਂ ਬਲੈਸਿੰਗ ਨੂੰ ਕਹਿੰਦੇ ਹਾਂ, ਗੁਰੂ ਦੀ ਬਲੈਸਿੰਗ। ਸੋ ਇੱਕ ਬੱਚੀ ਜਿਹਦੇ 2 ਸਾਲ ਦੀ ਉਮਰ 'ਚ ਪਿਓ ਚਲਾ ਗਿਆ ਇਸ ਦੁਨੀਆ ਤੋਂ, ਔਰ ਕਿਵੇਂ ਉਹ ਬਿਨਾਂ ਪਿਓ ਤੋਂ ਗਰੋ ਹੋਈ, ਔਰ ਕਿਵੇਂ ਕਿਹਨਾਂ ਹਾਲਾਤਾਂ 'ਚ, ਜਦੋਂ ਕਿ ਆਮ 19-20 ਸਾਲ ਦੇ ਅਸੀਂ ਦੇਖਦੇ ਹਾਂ ਹਾਈ ਸਕੂਲ ਤੋਂ ਬਾਹਰ ਨਿਕਲਣ ਤੋਂ ਬਾਅਦ ਕਿੰਨਾ ਕੁ ਹੁੰਦਾ। ਪਰ ਇਹ ਹੈ ਜਦੋਂ ਅਸੀਂ ਉਸ ਧਰਤੀ ਦੀ, ਪੰਜਾਬ ਦੀ ਧਰਤੀ ਦੀ, ਔਰ ਜਿਹਨੂੰ ਈਵਨ ਸਾਡੇ ਲਹਿੰਦੇ ਪੰਜਾਬ ਵਾਲੇ ਭਰਾ ਭੈਣਾਂ ਵੀ, ਉਹਨਾਂ ਨੇ ਉਹਨੂੰ ਪੰਜਾਬ ਦੀ ਧੀ ਕਿਹਾ। ਕਿ ਇਹ ਹੈ ਬਹਾਦਰ ਆਵਾਜ਼ ਪੰਜਾਬ ਦੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਪਾਰਟ ਹੈ ਇਹ ਸੱਚਮੁੱਚ ਉਸ ਧਰਤੀ ਤੇ ਹੀ ਵਾਪਰ, ਔਰ ਹਿੰਦੂ ਤਵੀਆਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਵੀ ਇੱਕ ਬਿਲਕੁਲ ਬੇਸਹਾਰਾ ਕੁੜੀ 19-20 ਸਾਲਾਂ ਦੀ ਉਹ ਖਲੋਤੀ ਹੈ, ਜਿਹੜੀ ਹੈ ਉਸ ਨੂੰ ਹੁਣ ਕਿਵੇਂ ਉਹਨੂੰ ਸਾਇਰਨ ਨੂੰ ਧਮਕੀਆਂ, ਥ੍ਰੈਟ, ਜੋ ਮਰਜ਼ੀ ਕੀਤਾ ਹੈ ਉਹਦੇ ਬਰਾਬਰ। ਫਿਰ ਇੱਕ ਫੇਕ ਜਿਹੀ ਵੀਡੀਓ ਬਣਾ ਕੇ ਦੁਬਈ ਔਰ ਕਿਸੇ ਥਾਂ ਦੀ, ਜਿਹੜੀ ਜਿਹਦੇ ਵਿੱਚ ਉਹਨੂੰ ਜਿਹੜਾ ਉਹ ਕਾਰ ਦੇ ਵਿੱਚ ਡਾਂਸ ਕਰਦੇ ਔਰ ਸ਼ਰਾਬ ਪੀਂਦੇ, ਔਰ ਦੂਜਾ ਔਰ ਬਾਅਦ ਚ ਆਇਆ ਵੀ ਉਹ ਸਾਰਾ ਹੀ, ਯਾਨੀ ਕਰੈਕਟਰ ਅਸੈਸੀਨੇਸ਼ਨ ਕਰਨ ਚ ਵੀ ਉਹਨਾਂ ਨੇ, ਉਹ ਕਦੇ ਗਈ ਹੀ ਨਹੀਂ ਸੀ ਦੁਬਈ, ਕਰੈਕਟਰ ਅਸੈਸੀਨੇਸ਼ਨ ਕਰਨ ਚ ਵੀ ਕੋਈ ਕਸਰ ਨਹੀਂ ਰੱਖੀ, ਧਮਕਾਉਣ ਚ ਵੀ ਕੋਈ ਕਸਰ ਨਹੀਂ ਰੱਖੀ। ਜ਼ਾਹਰ ਹੈ ਮਾਂ ਜਿਹਨੇ ਆਪਣਾ ਪਤੀ ਗਵਾਇਆ ਉਹ ਪ੍ਰੋਟੈਕਟਿਵ ਵੀ ਹੋਏਗੀ, ਪਰ ਇਹਦੇ ਬਾਵਜੂਦ ਜਿਵੇਂ ਬਹਾਦਰੀ ਦੇ ਨਾਲ ਉਹਨੇ ਫੇਸ ਕੀਤਾ, ਔਰ ਅਸੀਂ ਸਮਝਦੇ ਹਾਂ ਵੀ ਉਹਦੀ ਹੁਣ, ਪਹਿਲਾਂ ਵੀ ਉਹਦੇ ਬੱਚੀ ਦੇ ਐਡਮਾਇਰਰ ਸੀ, ਸੱਚ ਹੈ, ਉਹ ਕੋਈ ਜ਼ਰੂਰੀ ਨਹੀਂ ਕਿ ਵੀ ਸਿੱਖ ਹੀ ਐਡਮਾਇਰਰ ਸੀ, ਹਿੰਦੂਆਂ ਦੇ ਵਿੱਚ ਵੀ, ਮੁਸਲਮਾਨਾਂ 'ਚ ਵੀ, ਈਸਾਈਆਂ 'ਚ ਵੀ, ਜਿਹੜੇ ਵੀ ਉੱਥੇ ਮਹਿਸੂਸ ਕਰਦੇ ਨੇ ਕਿ ਇਹ ਕਿੰਨੀ ਘੁਟਨ ਹੈ ਇਹ ਹਿੰਦੂ ਤਵੀਆਂ ਦੀ, ਉਹਨਾਂ ਦੇ ਨਾਲ ਖਲੋਤੇ ਸੀ। ਔਰ ਅੱਜ ਜਦੋਂ ਕਿ ਇਹ ਖਬਰ ਦੁਨੀਆ ਭਰ ਦੇ ਵਿੱਚ ਫੈਲੀ ਹੈ, ਔਰ ਫਰੰਟ ਪੇਜ ਨਿਊਜ਼ ਹੈ ਬਹੁਤ ਸਾਰੀਆਂ ਥਾਵਾਂ ਤੇ, ਟਾਈਮ ਮੈਗਜ਼ੀਨ ਦੁਨੀਆ ਦਾ ਉਹ ਹੈ ਜਦੋਂ ਉਹਨੇ ਕਿਹੜਾ ਮੈਨ ਆਫ ਦਾ ਸੈਂਚੁਰੀ ਕੱਢਣਾ। ਹੁਣ ਜਦੋਂ ਅਕਤੂਬਰ ਆ ਗਿਆ ਤੇ ਹੌਲੀ ਹੌਲੀ ਇਸ ਪਾਸੇ ਵੱਲ ਧਿਆਨ ਆਣਾ ਸ਼ੁਰੂ ਹੋ ਗਿਆ ਵੀ ਕੌਣ ਹੋਏਗਾ, ਔਰ ਇਹ ਈਵਨ ਕੌਣ ਟਾਈਟਲ ਪੇਜ ਤੇ ਹੈ, ਇਹ ਖਬਰ ਬਣਦੀ ਹੈ ਇੰਟਰਨੈਸ਼ਨਲੀ। ਔਰ ਅੱਜ ਜਿਹੜੀ ਟਾਈਮ ਮੈਗਜ਼ੀਨ ਨੇ ਇਸ ਸਾਲ ਦੇ ਕੁਝ ਜਿਹੜੇ ਸਿਲੈਕਟ ਚਿਹਰੇ ਉਹਨਾਂ ਨੇ ਦਿੱਤੇ ਨੇ, ਔਰ ਉਹਨਾਂ ਦਾ ਟਾਈਟਲ ਹੈ ਨੈਕਸਟ ਜਨਰੇਸ਼ਨ ਲੀਡਰਸ, ਕਿ ਅਗਲੀ ਜਨਰੇਸ਼ਨ ਦੇ ਲੀਡਰਸ। ਉਹਦੇ ਚ ਉਹਨਾਂ ਨੇ ਗੁਰਮੇਹਰ ਕੌਰ ਨੂੰ, ਔਰ ਪਹਿਲੀ ਵਾਰ 1 ਬਿਲੀਅਨ 300 ਮਿਲੀਅਨ ਮੁਲਕਾਂ ਦੇਸ਼ ਚੋਂ ਕੋਈ ਇਸ ਦੇ ਲਈ ਕੁਆਲੀਫਾਈ ਹੋਇਆ, ਔਰ ਉਹਨੂੰ ਉਹਨਾਂ ਨੇ ਫ੍ਰੀ ਸਪੀਚ ਵਾਰੀਅਰ ਕਿਹਾ ਟਾਈਮ ਮੈਗਜ਼ੀਨ ਨੇ, ਕਿ ਵੀ ਇਹ ਫ੍ਰੀ ਸਪੀਚ ਯੋਧੀ ਹੈ, ਔਰ ਫ੍ਰੀ ਸਪੀਚ, ਆਜ਼ਾਦ ਆਪਣੇ ਖਿਆਲਾਂ ਦੇ ਪ੍ਰਗਟਾਵੇ ਦੇ। ਔਰ ਬਹੁਤ ਜਲਦੀ ਸਮਾਲ ਐਕਟਸ ਆਫ ਫਰੀडम ਨਾਂ ਦੀ ਕਿਤਾਬ ਜਿਹੜੀ ਇਹਨੇ ਬੱਚੀ ਨੇ ਪੈਨ ਡਾਊਨ ਕੀਤੀ, ਉਹ ਵੀ ਆ ਰਹੀ। ਔਰ ਇਸ ਤੋਂ ਪਹਿਲਾਂ ਕਿ ਮੈਂ ਜਿਹੜੀ ਸਾਈਟੇਸ਼ਨ ਹੈ ਜਾਂ ਟਾਈਮ ਮੈਗਜ਼ੀਨ ਦੇ ਜਿਹਦੇ ਚੋਂ ਪਿਕਚਰ ਹੈ ਉਹਦੇ ਚ ਕੀ ਹੈਗਾ ਐਗਜ਼ੈਕਟਲੀ, ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿਨ੍ਹਾਂ ਨੇ, ਕਿਉਂਕਿ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਨਵੇਂ ਜੁੜਦੇ ਨੇ, ਔਰ ਅਸੀਂ ਭਾਵੇਂ ਇਸ ਇਸ਼ੂ ਨੂੰ ਡਿਸਕਸ ਵੀ ਕੀਤਾ ਸੀ ਬੜੀ ਡੀਟੇਲ ਦੇ ਵਿੱਚ, ਲੇਕਿਨ ਉਹ ਜਿਹੜੀ 4-5 ਮਿੰਟ ਦੀ ਵੀਡੀਓ ਹੈ ਕਿ ਉਹ ਕੀ ਪਲੈਕੈਟਸ ਸਨ ਜਿਹਦੇ ਤੇ ਬੇਸਡ ਉਸ ਨੂੰ ਟ੍ਰੋਲ ਕੀਤਾ, ਉਸ ਲਈ ਨਫ਼ਰਤ, ਧਮਕੀਆਂ ਦਿੱਤੀਆਂ। ਫਿਰ ਅਸੀਂ ਟਾਈਮ ਮੈਗਜ਼ੀਨ ਦੀ ਗੱਲ ਔਰ ਗੁਰਮੇਹਰ ਕੌਰ ਦਾ ਇਹਦੇ ਤੇ ਕੀ ਰਿਐਕਸ਼ਨ ਹੈ ਉਹਦੀ ਗੱਲ ਕਰਾਂਗੇ। ਸੋ ਅਸੀਂ ਆਪਣੀ ਟੀਮ ਨੂੰ ਕਹਾਂਗੇ ਕਿ ਇਸ ਨੂੰ ਚਲਾ ਦੇਣ।
ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਸਾਡੇ ਦਰਸ਼ਕਾਂ ਨੇ ਵੀਡੀਓ ਦੇਖੀ ਹੈ, ਕਿਸ ਤਰ੍ਹਾਂ ਬੜੀ ਆਈ ਥਿੰਕ ਬਿਊਟੀਫੁਲ, ਬੜੀ ਸੋਹਣਾ, ਬੜਾ ਪਿਆਰਾ ਉਹਨਾਂ ਨੇ ਮੈਸੇਜ ਦਿੱਤਾ ਹੈ। ਜਿਹੜਾ ਫਾਈਨਲ ਮੈਸੇਜ ਹੈ ਕਿ ਵੀ ਆਈ ਵਾਂਟ ਟੂ ਲਿਵ ਇਨ ਅ ਵਰਲਡ ਵੇਅਰ ਨੋ ਗੁਰਮੇਰ ਕੌਰਸ ਜੀ ਲੂਜ਼ देयर ਡੈਡਸ ਬਿਲਕੁਲ ਔਰ ਮਿਸ देयर ਡੈਡਸ ਜੀ। ਜਿਹੜੀ ਟਾਈਮ ਮੈਗਜ਼ੀਨ ਨੇ ਇਸ ਸਾਰੇ ਨੂੰ ਬਰੀਫ ਅਪ ਕੀਤਾ ਔਰ ਉਹਦੀਆਂ ਲੱਖਾਂ ਦੀ ਗਿਣਤੀ 'ਚ ਐਡੀਸ਼ਨਸ ਹੁੰਦੀਆਂ ਨੇ, ਔਨ ਨੈਟ ਐਡੀਸ਼ਨ ਹੈ, ਅੱਜ ਇਹ ਸਾਰੀ ਦੁਨੀਆ ਦੇ ਵਿੱਚ ਡਿਸਕਸ ਹੋ ਰਿਹਾ ਔਰ ਦਰਸ਼ਕਾਂ ਨੇ ਸਕਰੀਨ ਤੇ ਬਾਕੀ ਵੀ ਉਹ ਸਨੈਪਸ਼ਾਟ ਦੇਖਿਆ ਹੋਏਗਾ ਜਿਹਦੇ 'ਚ ਕਿ ਸਾਰੇ ਹੀ ਜਿਹੜੇ ਹੋਰ ਫੀਲਡਸ ਦੇ ਵਿੱਚ ਵੀ ਚੁਣੇ ਨੇ ਉਹਨਾਂ ਨੇ ਨੈਕਸਟ ਜਨਰੇਸ਼ਨ ਲੀਡਰ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ, ਉਹਨਾਂ ਦੇ ਵਿੱਚ ਸਪੋਰਟਸ ਵੀ ਦਾ ਫੀਲਡ ਵੀ ਹੈ, ਆਰਟ ਵੀ ਹੈ, ਦੂਜਾ ਵੀ ਹੈ, ਪਰ ਇਸ ਨੂੰ ਗੁਰਮੇਰ ਕੌਰ ਨੂੰ ਐਜ਼ ਅ ਫ੍ਰੀ ਸਪੀਚ ਵਾਰੀਅਰ ਉਹਨਾਂ ਨੇ ਚੁਣਿਆ ਔਰ ਉਹਦੀ ਬੜੀ ਖੂਬਸੂਰਤ ਪਿਕਚਰ ਜਿਹੜੀ ਕਿ ਜਦੋਂ ਟਾਈਮ ਮੈਗਜ਼ੀਨ ਦਿੰਦੀ ਹੈ ਉਹ ਫਿਰ ਆਪਣੀ ਉਹਨਾਂ ਦੀ ਇੱਕ ਟੀਮ ਗਈ ਔਰ 21 ਸਤੰਬਰ 2017 ਦੀ ਇਹ ਪਿਕਚਰ ਹੈ ਜਿਹੜੀ ਲੇਟੈਸਟ ਪਿਕਚਰ ਹੈ। ਹਾਲਾਂ ਪਹਿਲੀ ਜਿਹੜੀ ਸਾਲ ਪਹਿਲਾਂ ਦੀ ਹੈ ਉਹਦੇ ਤੁਸੀਂ ਚਿਹਰੇ ਤੇ ਇੱਕ ਸਟੋਨੀ ਸਾਇਲੈਂਸ ਵੀ ਹੈ ਔਰ ਇੱਕ ਐਂਗਰ ਵੀ ਹੈ ਔਰ ਕੋਈ ਇਹ ਨਹੀਂ ਹੈ ਵੀ ਕੋਈ ਪਿਆਰ ਝਲਕ ਰਿਹਾ ਹੈ, ਉਹ ਆਪਣੇ ਆਪ ਨਾਲ ਕੁੜ ਰਹੀ ਹੈ ਹਾਂ ਔਰ ਲੇਕਿਨ ਉਹ ਸਾਰੀ ਚੋਂ ਨਿਕਲੀ, ਉਹਨੂੰ ਸਟਰੈਂਥ ਮਿਲੀ ਔਰ ਫਿਰ ਉਹਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੂੰ ਚੈਲੰਜ ਕੀਤਾ ਕਿ ਇਹ ਐਕਸੈਪਟੇਬਲ ਨਹੀਂ ਹੈ। ਸੋ ਇਟ ਆਲ ਬਿਗਨ when Gurmer Kaur decided to raise her voice. In February, she and other students at Delhi University's Ramjas College, Ramjas College ਪੜ੍ਹਦੀ ਹੈ ਦਿੱਲੀ ਯੂਨੀਵਰਸਿਟੀ ਦੀ, decided to protest campus violence involving Akhil Bharati Vidyarthi Parishad, a right-wing student organization linked to the Hindu nationalist Bharatiya Janata Party, which rules India. She posted a photo of herself on social media holding a placard reading, I am a student from Delhi University. I am not afraid of Akhil Bharati Vidyarthi Parishad. I am not alone. मैं ऑलरेडी ਇਹਨੂੰ ਪੰਜਾਬੀ ਚ ਬਿਆਨ ਕਰ ਚੁੱਕਾ ਹਾਂ। ਫਿਰ ਉਹਨਾਂ ਨੇ ਉਸ ਦਾ ਜਿਹੜੀ ਹੈ ਪਿਕਚਰ ਦਿੱਤੀ ਹੈ। As the image went viral, an earlier picture surfaced from an unrelated online campaign to promote peace between India and Pakistan. ਕਿ ਉਹਨੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੂੰ ਚੈਲੰਜ ਕੀਤਾ, ਪਰ ਜਿਹੜੀਆਂ ਹੁਣ ਦੁਸ਼ਮਣ ਸਟੇਟ ਹੈ ਉਹਨਾਂ ਨੇ ਇਹ ਸਾਲ ਪੁਰਾਣੀ ਕੱਢ ਕੇ ਦੱਸਣ ਦੇ ਲਈ ਕਿ ਜੀ ਇਹ ਪਾਕਿਸਤਾਨ ਦੀ ਸਪੋਰਟਰ ਹੈ ਔਰ ਉੱਥੇ ਤਾਂ ਹਾਲ ਇਹੀ ਹੈ ਕਿ ਵੀ ਜਿਹੜਾ ਵੀ ਮਾੜੀ ਮੋਟੀ ਗੱਲ ਜਿਹੜੀ ਹੈ ਅਮਨ ਦੀ ਵੀ ਕਰੇ ਉਹਨੂੰ ਵੀ ਕਲੱਬ ਕਰ ਦਿਓ ਵੀ ISI ਏਜੰਟ ਹੈ। In it, Kaur held placard about her father, an Indian army captain who had died fighting militants in the disputed region of Kashmir. Pakistan didn't kill my dad, it read. War killed him. In the context of her challenge to the BJP-linked group, those were seen as fighting words. कि भी ये challenge नूं फिर उन्होंने पूरी शब्दी ਜਿਹੜਾ ਉਹ ਲੜਾਈ ਬਣਾ ਲਿਆ। Suddenly, Kaur was a target for online trolls and thirst to the center of national debate on free speech and dissent in an increasingly nationalistic India. ਉਹਨੇ ਕਿਹਾ ਜੀ ਇੱਕਦਮ ਉਹਦੇ ਤੇ ਟ੍ਰੋਲ ਵੀ ਹੋਇਆ ਔਰ ਜਿਹੜਾ ਇਸ ਵੇਲੇ ਤੇਜ਼ੀ ਨਾਲ ਨੈਸ਼ਨਲਿਸਟਿਕ ਬਣ ਰਿਹਾ ਹੈ ਉਸ ਦੇ ਵਿੱਚ ਜਿਹੜਾ ਉਸ ਨੂੰ ਜਿਹੜਾ ਹੈ ਇਹ ਫ੍ਰੀ ਸਪੀਚ ਔਰ ਡਾਈਸੈਂਟ ਵਿਰੋਧ ਕਰਨ ਦਾ ਹੱਕ ਇਸ ਦੇ ਉੱਤੇ ਡਿਬੇਟ ਸ਼ੁਰੂ ਹੋਈ। ਸ਼ੀ ਵਾਜ਼ ਮੌਕਡ ਬਾਈ ਅ ਲੀਡਿੰਗ ਕ੍ਰਿਕਟਰ ਐਂਡ ਕ੍ਰਿਟਿਸਾਈਜ਼ਡ ਬਾਈ ਅ ਬਾਲੀਵੁੱਡ ਐਕਟਰ। Kiren Rijiju, a junior minister, Prime Minister Modi's government tweeted, who is polluting this girl's mind? मैं already discussed किया। In the months since, Kaur had been targeted with verbal abuse and death threats, but still she refuses to be silenced and has a memoir, Small Acts of Freedom, that is due to be published next year. अगले साल ये जड़ी ये किताब Small Acts of Freedom आ रही है। Why should I keep quiet? She says. मैं क्यों चुप रहूं? While I never asked for it, I was pushed to the forefront. कि मैं कोई गिणमित के नहीं आई, पर हुण मेरे जिम्मे आ गया है। I realize that people listen to what I say. मैं देखिया है भी लोग सुनना चाहते हैं मैं की कहती हूँ। And if I have something positive to say, why shouldn't I say it? कि जे मेरे को कहने ਨੂੰ ਕੋਈ ਹੈ मैं क्यों ना कहां। ਇਹ ਹੈ ਸਿੱਖ ਡਿਫਾਈਨਸ ਜਿਹੜੀ ਹੈ ਔਰ ਇਹਦੇ ਚ ਟ੍ਰਿਬਿਊਨ ਸਟੋਰੀ ਵੀ ਇਹਦੇ ਤੇ ਹੀ ਹੈ ਔਰ ਜਦੋਂ ਉਹਨੂੰ ਇਹ ਪਤਾ ਲੱਗਾ ਥਰੂ ਸੋਸ਼ਲ ਮੀਡੀਆ ਹੀ ਕਿ ਵੀ ਇਹ ਚੁਣਿਆ ਗਿਆ ਉਸ ਨੂੰ, ਹਾਲਾਂਕਿ ਜਦੋਂ ਪਿਕਚਰ ਵਗੈਰਾ ਲਈ ਹੋਏਗੀ ਇੰਡੀਕੇਸ਼ਨ ਦਾ ਹੁੰਦੀ ਹੈ ਪਰ ਵੱਡੀ ਲਿਸਟ ਹੁੰਦੀ ਹੈ ਉਹਨਾਂ ਦੀ, ਫਿਰ ਉਹਨਾਂ ਦੇ ਐਕਸਪਰਟ ਬੈਠਦੇ ਨੇ ਉਹ ਜ਼ੀਰੋ ਡਾਊਨ ਕਰਦੇ ਨੇ, ਹਜ਼ਾਰਾਂ ਦੀ ਗਿਣਤੀ 'ਚ ਰਿਕਮੈਂਡੇਸ਼ਨਸ ਹੁੰਦੀਆਂ ਔਰ ਇਹ ਪਤਾ ਨਹੀਂ ਹੁੰਦਾ ਵੀ ਕਿਹਦੇ ਨੂੰ ਜਿਹੜਾ ਉਹ ਚੁਣਿਆ ਜਾਣਾ। ਔਰ ਆਈ ਐਮ ਫੀਲਿੰਗ ਸੋ ਪ੍ਰਾਊਡ। ਇਹ ਹੁਣ ਉਹਦਾ ਰਿਐਕਸ਼ਨ ਹੈ ਜਦੋਂ ਕਿ ਉਹਨੂੰ ਜਿਹੜਾ ਐਜ਼ ਅ ਨੈਕਸਟ ਜਨਰੇਸ਼ਨ ਲੀਡਰ ਔਰ ਵਾਰੀਅਰ ਆਫ ਫ੍ਰੀ ਸਪੀਚ ਚੁਣਿਆ ਗਿਆ। ਆਈ ਐਮ ਫੀਲਿੰਗ ਸੋ ਪ੍ਰਾਊਡ ਆਫ ਮਾਈ ਸੈਲਫ। ਮੈਨੂੰ ਫਖਰ ਹੈ। This selection has given me a fresh life. ਮੈਨੂੰ ਇੱਕ ਤਾਜ਼ਾ ਜ਼ਿੰਦਗੀ ਦੇ ਚੋਂ ਮਿਲੀ ਹੈ।
At times I have chosen to be just a normal college student, sit back, lead a simple life and not keep on raising my voice. ਕਈ ਵਾਰ ਮੈਂ ਸਮਝਦੀ ਸੀ ਕਿ ਮੈਂ ਇਹੀ ਚੋਣ ਕਰਦੀ ਸੀ, ਮੈਂ ਇੱਕ ਆਮ ਸਟੂਡੈਂਟ ਆਪਣੇ ਬੈਠਾ ਆਪਣਾ ਕੰਮ ਕਰਾਂ ਤੇ ਘਰ ਨੂੰ ਜਾਵਾਂ ਔਰ ਮੈਂ ਕਿਸੇ ਵਾਧੂ ਇਸ਼ੂ ਤੇ ਬੋਲਾਂ ਨਾ. ਬਟ ਸੱਚ ਰੈਕਗਨੀਸ਼ਨਸ ਮੇਕ ਮੀ ਸਟੈਂਡ ਅਗੇਨ ਐਂਡ ਗਿਵ ਐਨਕਰੇਜਮੈਂਟ ਟੂ ਡੂ ਸਮਥਿੰਗ ਅਗੇਨ. ਕਹਿੰਦੇ ਪਰ ਇਸ ਰੈਕਗਨੀਸ਼ਨ ਨੇ ਮੈਨੂੰ ਫਿਰ ਹੌਸਲਾ ਦਿੱਤਾ ਹੈ ਕਿ ਮੈਂ ਖਲੋਵਾਂ ਤੇ ਕੁਛ ਕਰਾਂ. ਔਰ ਉਹਨੇ ਕਿਹਾ ਸਟੋਰੀ 'ਚ ਕਿ ਵੀ ਜਲੰਧਰ ਬੇਸਡ ਹੈ ਗੁਰਮੇਹਰ ਕੌਰ. This selection by time is also giving me a feeling that people of my own country couldn't recognize me, which another country has done. ਹੁਣ ਇਹਦੇ ਤੇ ਵੀ ਉਹਨੂੰ ਟ੍ਰੋਲ ਕਰਨਗੇ, ਉਹਨੂੰ ਕਹਿਣਗੇ ਗਦਾਰ ਹੈ. ਦੇਖੋ ਇਹ ਵਿਦੇਸ਼ੀਆਂ ਨੇ ਅਵਾਰਡ ਦਿੱਤਾ ਆਪਣੇ ਦੇਸ਼ ਦੀ, ਉਹਨੇ ਕਿਹਾ ਵੀ ਮੈਨੂੰ ਇੱਥੇ, ਔਰ ਉਹਦਾ ਜੋ ਕੀ ਹਾਲ ਕੀਤਾ. ਚਲੋ ਕੁਛ ਆਵਾਜ਼ਾਂ ਨਾਲ ਖਲੋਤੀਆਂ, ਪਰ ਜੇ ਕ੍ਰਿਕਟਰ, ਐਕਟਰ, ਸਟੇਟ ਮਿਨਿਸਟਰ, ਫੈਡਰਲ ਮਿਨਿਸਟਰ ਉਹ ਟ੍ਰੋਲਿੰਗ 'ਚ ਸ਼ਾਮਲ ਨੇ ਤੇ ਬਾਕੀਆਂ ਦਾ ਕੀ ਕਹਿਣਾ. ਔਰ ਉਹਨੇ ਕਿਹਾ ਵੀ ਮੈਨੂੰ ਇਸ ਗੱਲ ਦਾ ਮਾਣ ਹੈ ਵੀ ਇਹਨਾਂ ਨੇ ਤਾਂ ਮੈਨੂੰ ਰੋਲਿਆ, ਪਰ ਘੱਟੋ ਘੱਟ ਬਾਹਰ ਮੇਰੀ ਆਵਾਜ਼ ਮੈਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ. I am so thankful to the people who have stood by me. My family, especially my mother, stood by me like a rock when all those hate messages were being bombarded at me. ਮੇਰੀ ਮਾਂ ਇੱਕ ਚਟਾਨ ਵਾਂਗ ਮੇਰੇ ਨਾਲ ਖਲੋਤੀ ਜਦੋਂ ਕਿ ਨਫ਼ਰਤ ਵਾਲੇ ਸਨੇਹ ਚ ਫੇਰੇ ਸਨ. This is what gave me strength. ਇਹ ਵੀ ਹੈ ਕਿ give the due where it belongs. ਸਭ ਤੋਂ ਜ਼ਿਆਦਾ ਇਹ 'ਚ ਵੀ ਕੋਈ ਸ਼ੱਕ ਨਹੀਂ ਕਿ ਜੇ 2 ਸਾਲ ਦਾ ਪਿਓ ਚਲਾ ਗਿਆ ਤੇ ਉਹ ਜੋ ਵੀ ਹੈ ਉਹਨੂੰ ਮਾਂ ਨੇ ਬਣਾਇਆ. ਜਦੋਂ ਅਸੀਂ ਰੋਲ ਔਰਤ ਦਾ ਦੇਖਦੇ ਹਾਂ, ਮਾਂ ਦਾ ਦੇਖਦੇ ਹਾਂ ਕਿ ਮਜ਼ਬੂਤੀ ਨਾਲ ਖਲੋਣਾ ਹੈ, ਉਸ ਵਿਚਾਰੀ ਨੇ ਆਪ ਜਦੋਂ ਬੱਚੀ 2 ਸਾਲ ਦੀ ਹੈ, ਯੰਗ ਉਮਰ 'ਚ ਵਿਡੋ ਹੋਈ, ਉਹਨੇ ਆਪਣਾ ਸਾਰਾ ਕੁਝ ਕੁੜੀ ਦੇ ਉੱਤੇ ਲਾਇਆ ਕਿ ਵੀ ਇਹਨੂੰ ਮੈਂ ਮਜ਼ਬੂਤ ਬਣਾਉਣਾ. Or this is what gave me strength and has brought to me this recognition. She gave me lessons on forgiveness. ਦੇਖੋ 2 ਚੀਜ਼ਾਂ ਨੇ ਜਦੋਂ ਅਸੀਂ ਹਿਊਮਨ ਸਾਈਕੋਲੋਜੀ 'ਚ ਦੇਖਦੇ ਹਾਂ, ਜਿਹੜੇ ਪ੍ਰਭਾਵ ਸਾਡੇ 'ਚ ਬਣੇ ਹੁੰਦੇ ਨੇ ਉਹਨਾਂ ਨੂੰ ਤੋੜਨਾ ਸੌਖਾ ਨਹੀਂ ਹੁੰਦਾ, ਪਹਿਲਾਂ ਉਹਨਾਂ ਨੂੰ ਅਨਵਾਈਂਡ ਕਰਨਾ ਹੁੰਦਾ. ਬਿਲਕੁਲ. ਔਰ ਉਹ ਤੁਸੀਂ ਫੋਰਗਿਵਨੈਸ ਹੈ ਇੱਕ ਜਿਹਦੇ ਨਾਲ ਤੁਸੀਂ ਅਦਰਵਾਈਜ਼ ਤੁਸੀਂ ਉਸ ਰਿਵੈਂਜ ਨੂੰ ਕੈਰੀ ਕਰਦੇ ਹੋ. ਰਿਵੈਂਜ ਦੇ ਨਾਲ ਫਿਰ ਹੇਟਡ ਹੁੰਦੀ ਹੈ, ਤੁਸੀਂ ਕਦੇ ਹੇਟ 'ਚੋਂ ਨਿਕਲ ਨਹੀਂ ਸਕਦੇ. ਸੋ ਮਾਂ ਨੇ ਪਹਿਲਾਂ ਸਿਸਟਰ ਜਿਸ 6 ਸਾਲ ਦੀ ਕੁੜੀ ਸਟੈਬ ਕਰ ਰਹੀ ਹੈ ਬੁਰਕੇ ਵਾਲੀ ਨੂੰ, ਕਿਸ ਕਦਰ ਹੇਟਡ, ਵਾਰੀਅਰ ਤਾਂ ਹੋਏਗੀ, ਬੌਰਨ ਵਾਰੀਅਰ ਸਪਿਰਿਟ ਸੀ, ਲੇਕਿਨ ਉਹ ਨਫ਼ਰਤ ਵੱਲ ਸੀ. ਸੋ ਮਾਂ ਨੇ ਪਹਿਲਾਂ ਬੜੀ ਸਿਸਟਮੈਟਿਕਲੀ ਉਹਨੂੰ ਅਨਵਾਈਂਡ ਕੀਤਾ, ਫਿਰ ਉਹਨੂੰ ਸਮਝਾਇਆ ਹੋਏਗਾ ਕਿ ਵੀ ਨਹੀਂ, ਤੇਰੇ ਪਿਓ ਨੂੰ ਇਹ ਪਾਕਿਸਤਾਨ ਨੇ ਨਹੀਂ ਮਾਰਿਆ ਹੈ, ਇਹ ਜਿਹੜੇ ਖਾਮਖਾ ਲੜਦੇ ਨੇ ਜੰਗ ਹੈ, ਇਹ ਤਬਾਹੀ ਦਾ ਕਾਰਨ ਹੈ. ਔਰ ਇਹ ਲੈਸਨ ਫਿਰ ਉਹਦੇ 'ਚ ਇੰਨਾ ਇਨਕਲਕੇਟ ਹੋਇਆ ਕਿ ਉਹਨੇ ਕਿਹਾ ਵੀ ਮੈਂ ਵੀ ਸੋਲਜਰ ਹੈ, ਪਰ ਮੇਰੇ ਕੋਲ ਗਨ ਨਹੀਂ ਹੈ, ਮੈਂ ਗਨ ਵਾਲੀ ਸੋਲਜਰ ਨਹੀਂ, ਮੈਂ ਪਿਆਰ ਦੀ ਸੋਲਜਰ ਹੈ, ਨਫ਼ਰਤ ਦੇ ਨਾਲ ਔਰ ਹੇਟਡ ਦੇ ਨਾਲ ਮੈਂ ਲੜ ਰਹੀ. ਸੋ ਉਹੀ ਉਹਨਾਂ ਨੇ ਕਿਹਾ ਕਿ ਵੀ ਗੇਵ ਮੀ ਲੈਸਨਸ ਔਨ ਫੋਰਗਿਵਨੈਸ ਈਵਨ ਐਜ਼ ਪੋਲੀਟੀਸ਼ੀਅਨਸ ਟੂ ਫੈਂਡ ਦੋਜ਼ ਹੇਟ ਮੈਸੇਜਸ ਔਨ ਮੀ. ਜਦੋਂ ਇਹ ਸਿਆਸੀ ਲੋਕ ਮੇਰੇ ਬਾਰੇ ਨਫ਼ਰਤ ਦੇ ਸਨੇਹ ਦੇ ਰਹੇ ਸੀ, ਉਦੋਂ ਵੀ ਉਹ ਮੈਨੂੰ ਮੁਆਫੀ ਦਾ ਸਬਕ ਮੇਰੀ ਮਾਂ ਪੜ੍ਹਾ ਰਹੀ ਸੀ. ਹਰ ਲੈਸਨਸ ਬ੍ਰੌਟ ਦੈਟ ਚੇਂਜ ਇਨ ਮੀ ਐਂਡ ਹੈਲਪਡ ਮੀ ਗੈਟ ਓਵਰ ਵਿਦ ਇਟ. ਕਿ ਵੀ ਮੈਂ ਉਹਦੇ ਲੈਸਨਸ ਨੇ ਮੈਨੂੰ ਇਹ ਸਾਰੇ ਨੂੰ ਜਿਹੜਾ ਉਹ ਜਰਨ ਦੀ ਹਿੰਮਤ ਦਿੱਤੀ. ਔਰ ਉਹਨੇ ਕਿਹਾ ਹੰਬਲਡ ਐਂਡ ਆਨਰਡ ਟੂ ਬੀ ਮੈਂਸ਼ਨਡ ਅਲੋਂਗਸਾਈਡ ਪੀਪਲ ਆਈ ਹੈਵ ਆਲਵੇਜ਼ ਲੁਕਡ ਅਪ to and admired as one of the time's next generation leaders and as the first Indian woman to do so. You don't know the amount of strength and resilience you are capable of till you are put to test. Peace and love for the win always. ਇਹ ਹੈ ਮੈਸੇਜ. ਉਹਨੇ ਕਿਹਾ ਵੀ ਤੁਹਾਡੇ 'ਚ ਕਿੰਨੀ ਤਾਕਤ ਆ ਜਾਂਦੀ ਹੈ ਜਦੋਂ ਤੁਸੀਂ ਕਿਸੇ ਗੱਲ ਲਈ ਖਲੋਂਦੇ ਹੋ, ਇਹ ਤੁਸੀਂ ਰਿਅਲਾਈਜ਼ ਨਹੀਂ ਕਰ ਸਕਦੇ. ਬਟ ਅਲਟੀਮੇਟ ਮੈਸੇਜ ਜਿਹੜਾ ਹੈ ਪੀਸ ਐਂਡ ਲਵ ਫॉर द ਵਿਨ. ਪੀਸ ਐਂਡ ਲਵ, ਇਹ ਦੋ ਨੇ ਕਿ ਇਹਨੂੰ ਹੀ ਅਸੀਂ ਕਹਿੰਦੇ ਕਿ ਭਾਈ ਜੀਓ ਤੇ ਜੀਣ ਦਿਓ ਔਰ ਹਰ ਇੱਕ ਨੂੰ ਪਿਆਰ ਕਰੋ. ਇਹ ਸਿੱਖੀ ਦਾ ਥਰਸਟ ਹੈ. ਬੇਸ਼ੱਕ ਉਹਦਾ ਪ੍ਰੈਕਟਿਸਿੰਗ ਸਿੱਖ ਵੇ ਆਫ ਲਾਈਫ ਕਿੰਨਾ ਨਹੀਂ ਕਿ ਇਹਦੇ ਤੇ ਵੀ ਡਿਬੇਟ ਕਰ ਰਹੇ ਹੋਣਗੇ, ਪਰ ਮੈਂ ਉਹ ਸਪਿਰਿਟ ਦੇਖਦਾ ਜਿਹੜੀ ਸਪਿਰਿਟ ਹੈ ਡਿਫਾਈਂਸ ਦੀ, ਚੈਲੰਜ ਦੀ. ਔਰ ਮੈਂ ਅਕਸਰ ਕਹਿੰਦਾ ਕਿ ਜਦੋਂ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਕਿ ਸਾਡੇ ਬਹੁਤ ਵੱਡੇ ਸ਼ਾਇਰ ਦਾਨਿਸ਼ਵਰ ਔਰ ਹੋਏ ਨੇ, ਜਦੋਂ ਉਹ ਪੰਜਾਬ ਦੀ ਗੱਲ ਕਰਦੇ ਨੇ ਤੇ ਉਹ ਰਾਂਝੇ ਵੱਲ ਦੇਖਦੇ ਆ, ਉਹ ਰਾਂਝੇ ਨੂੰ ਵੀ ਗੁਰੂ ਨਾਨਕ ਦਾ ਸਿੱਖ ਕਹਿੰਦੇ ਨੇ. ਉਹ ਕਹਿੰਦੇ ਨੇ ਕਿ ਵੀ ਰਾਂਝਾ ਜਾ ਚੜਿਆ, ਉਹਦੇ ਕੰਨ ਤਾਂ ਵਿੰਨ ਦਿੱਤੇ ਗੋਰਖਨਾਥ ਨੇ. ਤਾਂ ਉਹਨੇ ਜਦੋਂ ਆਪਣੀ ਡਿਜ਼ਾਇਰ ਦੱਸੀ ਕਿ ਮੈਂ ਹੀਰ ਨੂੰ ਮਿਲਣਾ, ਉਹਨੇ ਕਿਹਾ ਕਾਕਾ ਤੂੰ ਇਹ ਤਾਂ ਨਹੀਂ ਕਰ ਸਕਦਾ,
ਉਹਨੇ ਕਿਹਾ ਵੀ ਨਾ ਹੁਣ ਤੂੰ ਮੇਰੇ ਕੰਨ ਸਾਬਤ ਕਰ ਜਿਹੜੇ ਵਿੰਨੇ ਆ, ਮੈਂ ਤਾਂ ਬਣਿਆ ਹੀ ਜੋਗੀ ਇਸ ਗੱਲ ਲਈ। ਤੇ ਉਹਦੇ ਚੋਂ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਸਿੱਖ ਕੇ ਗੋਰਖਨਾਥ ਬੜਾ ਪਛਤਾਇਆ ਗੁਰੂ ਨਾਨਕ ਦੇ ਸਿੱਖ ਨੂੰ ਹੱਥ ਪਾ ਕੇ, ਹੁਣ ਰਾਜਾ ਕਦੋਂ ਤੇ ਕਦੋਂ। ਲੇਕਿਨ ਇਹ ਹੈ ਫਿਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਧਰਤੀ ਹੈ ਇਹਦੇ ਚ ਜ਼ੋਰ ਹੈ, ਡਿਫਾਈਂਸ ਦੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਬੱਚੀ ਗੁਰਮੇਹਰ ਕੌਰ ਨੇ ਜਿਸ ਅੰਦਾਜ਼ ਦੇ ਵਿੱਚ ਉੱਥੇ ਜਦੋਂ ਹਿੰਦੂਤਵਾ ਦਾ ਰੱਥ ਵੱਡੇ ਵੱਡੇ ਥਰ ਕੰਬ ਰਹੇ ਨੇ, ਸਾਰੇ ਫਾਲ ਇਨ ਲਾਈਨ ਹੋਏ ਨੇ, ਮੇਨ ਸਟ੍ਰੀਮ ਮੀਡੀਆ, ਆਥਰ, ਐਕਟਰ, ਤੁਸੀਂ ਮਾਹੌਲ ਦੇਖੋ ਕੀ ਹੈ। ਤੇ ਇੱਕ ਬੱਚੀ ਖਲੋਤੀ ਹੈ ਕਿ ਵੀ ਠੀਕ ਹੈ ਮੈਂ ਖਲੋਤੀ ਹਾਂ ਆਪਣੇ ਲਈ, ਨਫ਼ਰਤ ਬੰਦ ਕਰੋ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ ਮੈਂ ਸ਼ੁਰੂਆਤ ਕੀਤੀ ਸੀ ਕਿ ਦੁਸ਼ਮਣ ਤਾਂ ਹਰ ਪਾਸੇ ਨੈਗੇਟ ਕਰਨਾ ਚਾਹੁੰਦਾ, ਪਰ ਅਕਾਲ ਪੁਰਖ ਨੇ ਜੇ ਕੋਈ ਬਲੈਸਿੰਗ ਦੇਣੀ ਹੈ ਤੇ ਕੌਮ ਦਾ ਕੋਈ ਨਾ ਕੋਈ ਬੱਚਾ, ਕੋਈ ਜਗਮੀਤ ਸਿੰਘ ਬਣ ਗਿਆ, ਕੋਈ ਗੁਰਮੇਹਰ ਕੌਰ ਬਣ ਗਈ ਹੈ, ਇਹ ਗੁਰੂ ਦੀ ਰਹਿਮਤ ਹੈ, ਗੁਰੂ ਦੀ ਮਿਹਰ ਹੀ ਹੈ। ਗੁਰਮੇਹਰ ਕੌਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਟੀਵੀ 84 ਵੱਲੋਂ। ਹੁਣ ਆਪਾਂ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੀ ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਬੁਲੰਦ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਆਪਣੀ ਮਾਈਕ ਸਹਾਇਤਾ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਡੋਨੇਸ਼ਨ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਇਸ ਨੰਬਰ ਤੇ 5164060694। ਸ਼ੁਕਰੀਆ ਵੀਅਰਸ, ਦੋਸਤਾਨਾ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।